कोई होर कारोबार भी इस प्रोग्राम ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਇਸ ਤੋਂ ਪਹਿਲਾਂ ਆਪਾਂ ਖਬਰਾਂ ਦਾ ਜਿਹੜੀ ਸ਼ੁਰੂਆਤ ਕਰੀਏ, ਦੱਸਦੇ ਜਾਈਏ ਅੱਜ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਦਾ ਜਿਹੜਾ ਦਿਨ ਹੈਗਾ। ਸੋ ਜਿਹੜੇ ਵੀ ਅਜੇ ਲੋਕ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਨੇ, ਜਿਹੜੇ ਰਜਿਸਟਰਡ ਵੋਟਰ ਨੇ, ਉਹ ਕਿਰਪਾ ਕਰਕੇ ਜ਼ਰੂਰ ਆਪਣੀ ਜਿਹੜੀ ਅੱਜ ਵੋਟ ਦਾ ਭੁਗਤਾਨ ਕਰਕੇ ਆਓ। ਆਪਣੀ ਆਵਾਜ਼ ਜਿਹੜੀ ਆ ਇਸ ਡੈਮੋਕ੍ਰੇਸੀ ਲੋਕਤੰਤਰ ਦੇ ਇਸ ਕਿਹਾ ਜਾਂਦਾ ਲੋਕਤੰਤਰ ਦਾ ਨਾਚ ਆ, ਸੋ ਉਸ ਦੇ ਵਿੱਚ ਜਿਹੜਾ ਉਹ ਜ਼ਰੂਰ ਸ਼ਾਮਲ ਹੋਵੋ, ਸ਼ਮੂਲੀਅਤ ਕਰੋ ਅਤੇ ਤੁਸੀਂ ਵੀ ਆਪਣੀ ਰਾਏ ਜਿਹੜੀ ਆ ਉਸ ਦੇ ਵਿੱਚ ਰੱਖੋ। ਇਕੱਲੀ ਰਾਸ਼ਟਰਪਤੀ ਨਹੀਂ, ਉਸ ਦੇ ਨਾਲ ਤੁਹਾਡੇ ਲੋਕਲ ਬਹੁਤ ਸਾਰੀਆਂ ਇਲੈਕਸ਼ਨਜ਼ ਜਿਨ੍ਹਾਂ 'ਚ ਵੱਖ-ਵੱਖ ਮਤੇ, ਵੱਖ-ਵੱਖ ਬੌਂਡਸ, ਪ੍ਰੋਪੋਜੀਸ਼ਨਸ ਜਿਹੜੀਆਂ ਇਸ ਦੇ ਵਿੱਚ ਜੁੜੀਆਂ ਹੋਈਆਂ ਨੇ, ਆਪੋ ਆਪਣੀ ਰਾਏ ਜਿਹੜੀ ਆਪਣੀ ਵੋਟ ਦੇ ਭੁਗਤਾਨ ਦੇ ਨਾਲ ਜਿਹੜੀ ਉਹ ਜ਼ਰੂਰ ਕਰਕੇ ਆਓ। ਅਤੇ ਮਿੰਟੂ ਜੀ, ਗੱਲਬਾਤ ਦਾ ਜਿਹੜਾ ਸ਼ੁਰੂਆਤ ਕਰਦੇ ਜਾਈਏ, ਰਾਸ਼ਟਰਪਤੀ ਵੱਲੋਂ ਕੈਪਟਨ ਨੂੰ ਮਿਲਣ ਤੋਂ ਇਨਕਾਰ। ਹਾਂਜੀ, ਦੇਖੋ ਇਹ ਇਨਕਾਰ ਆ ਜਿਹੜਾ ਉਹ ਤੀਸਰੀ ਦਫਾ ਇਹਨਾਂ ਨੂੰ ਹੋ ਗਿਆ ਤੇ ਹੁਣ ਤੇ ਇਹਨਾਂ ਨੂੰ ਕੰਨ ਹੋ ਗਿਆ ਹੋਣਾ, ਚੈਨਲ ਵੀ ਹੋ ਗਿਆ ਹੋਣਾ ਕਿ ਵੇਖ ਲਓ ਕਿੰਨਾ ਜ਼ਲੀਲ ਕਰਦੇ ਆ। ਇੱਕ ਮੁੱਖ ਮੰਤਰੀ, ਚੀਫ ਮਿਨਿਸਟਰ ਜਿਹੜਾ ਕਿ ਬਹੁਤ ਸੀਨੀਅਰ ਆਗੂ ਆ, ਵਾਰ-ਵਾਰ ਟਾਈਮ ਮੰਗਣ ਡਿਆ ਵਾ ਤੇ ਇਸ ਡੈਮੋਕ੍ਰੇਸੀ ਦੇ ਵਿੱਚ ਪ੍ਰੈਜ਼ੀਡੈਂਟ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ। ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਦੀ ਗੱਲ ਹੈ। ਖੈਰ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਚੁੱਪ ਨਹੀਂ ਬੈਠੇ ਕਿਉਂਕਿ ਕਾਫੀ ਜ਼ਿਆਦਾ ਬੇਇੱਜ਼ਤੀ ਮਹਿਸੂਸ ਕੀਤੀ ਇਹਨਾਂ ਨੇ, ਕਿਉਂਕਿ ਆਪਾਂ ਵੇਖਿਆ ਹੀ ਆ ਕਿ ਕੱਲ ਵੀ ਗੱਲ ਕਰਦੇ ਸੀਗੇ ਕਿ ਇਹਨਾਂ ਦੇ ਜਿਹੜੇ 7 ਮੈਂਬਰ ਪਾਰਲੀਮੈਂਟ ਆ ਉਹ ਵੀਰਵਾਰ ਤੋਂ ਉੱਥੇ ਬੈਠੇ ਜੀ, ਵੀਰਵਾਰ ਤੋਂ ਬੈਠੇ ਆ ਤੇ ਉਹਨਾਂ ਨੇ ਗੌਲਿਆ ਹੀ ਨਹੀਂ ਹੈ। ਤੇ ਹੁਣ ਇਹਨਾਂ ਨੇ ਅੱਕ ਕੇ ਫਿਰ ਐਲਾਨ ਕਰ ਦਿੱਤਾ ਕਿ ਹੋਰ ਤੇ ਸਾਡੇ ਵੱਸ ਦੀ ਗੱਲ ਨਹੀਂ ਹੈ ਤੇ ਅਸੀਂ ਕੱਲ ਨੂੰ ਰਾਜਘਾਟ ਦੇ ਵਿੱਚ ਲਾਵਾਂਗੇ ਧਰਨਾ, ਅਸੀਂ ਧਰਨਾ ਕਰਾਂਗੇ। ਤੇ ਉਸ ਤੋਂ ਬਾਅਦ ਹੁਣ ਦੀ ਜਿਹੜੀ ਤਾਜ਼ਾ ਖਬਰ ਆ ਉਹ ਇਹ ਆ ਕਿ ਸ਼ਾਇਦ ਖਹਿਰਾ ਸਾਹਿਬ ਵੀ ਜਾ ਰਹੇ ਉੱਥੇ, ਮਹਿਰ ਬ੍ਰਦਰਸ ਵੀ ਉੱਥੇ ਜਾ ਸਕਦੇ ਨੇ, ਔਰ ਇਸ ਤੋਂ ਇਲਾਵਾ ਢੀਂਡਸਿਆਂ ਦਾ ਵੀ ਉੱਥੇ ਪੁੱਜਣਾ ਜਿਹੜਾ ਉਹ ਮੰਨਿਆ ਜਾ ਰਿਹਾ ਕਿ ਤੈਅ ਆ। ਤੇ ਇਹ ਆਪਣੀ ਇੱਕ ਦੇਖ ਸਕਦੇ ਕਿ ਵੱਖਰੀ ਵੰਨਗੀ ਰਾਜਨੀਤੀ ਦੇ ਵਿੱਚ ਹੋਏਗੀ ਕਿ ਜਦੋਂ ਮੁੱਖ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕੰਨੀ ਖਿਸਕਾ ਰਹੀਆਂ ਨੇ। ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਇਹਨਾਂ ਨੂੰ ਕਿ ਜੇ ਜਾਣਾ ਹੀ ਆ ਤੇ ਚੱਲੀਏ ਆਪਾਂ ਪ੍ਰਧਾਨ ਮੰਤਰੀ ਦੇ ਕੋਲ, ਐਵੇਂ ਦੂਸਰੀ ਵਾਫਰ ਗੇੜੇ ਲਾਉਣ ਦਾ ਤੇ ਕੋਈ ਚੌਕੀ ਨਹੀਂ ਬਣਦਾ। ਦੂਜੇ ਪਾਸੇ ਅਕਾਲੀ ਜਿਹੜੇ ਆ ਉਹ ਗੱਲ ਗੋਲ ਦੀ ਕਰਕੇ ਜਿਸ ਤਰ੍ਹਾਂ ਕਰਦੇ ਹੁੰਦੇ ਆ ਤੇ ਉਹ ਪੈਰ ਪਿਛਾਂ ਨੂੰ ਖਿਸਕਾ ਕੇ ਬੈਠ ਕੇ। ਇਹ ਹੁਣ ਆਪਣੇ ਆਪ ਦੇ ਵਿੱਚ ਦਿਲਚਸਪ ਰਹੇਗਾ ਕਿ ਕੱਲ ਜਦੋਂ ਇਹ ਉੱਥੇ ਬੈਠਣਗੇ, ਹਾਲਾਂਕਿ ਉੱਥੇ 44 ਆ, 4-4 ਕਰਕੇ ਜਾਣਗੇ ਮੇਰੇ ਖਿਆਲ ਦੇ ਨਾਲ, ਇਸ ਤੋਂ ਵੱਧ ਟੋਲੀਆਂ ਨਹੀਂ ਜਾ ਸਕਣਗੀਆਂ। ਕੁਛ MLA ਜਿਹੜੇ ਆ ਉਹ ਪਿਆਰ ਇਹਨਾਂ ਦੇ ਰਾਤ ਨੂੰ ਵੀ ਤੁਰਨਗੇ। ਤਾਂ ਜਦੋਂ ਉੱਥੇ ਜਾ ਕੇ ਇਹ ਕਰਨਗੇ ਧਰਨਾ, ਇੱਕ ਤੇ ਇਹ ਦਿਲਚਸਪ ਰਹੇਗਾ ਵੇਖਣਾ ਕਿ ਉੱਥੇ ਹੋਰ ਕਿਹੜੇ ਵਿਧਾਇਕ ਜਾਂਦੇ ਆ, ਕੀ ਦੂਸਰੀਆਂ ਪਾਰਟੀਆਂ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਇਹਨਾਂ ਦੇ ਨਾਲ ਜਾਂ ਇਹਨਾਂ ਤੋਂ ਬਾਅਦ ਦਿੰਦੀਆਂ। ਇਹ ਵੀ ਇੱਕ ਰਹੇਗਾ ਵੇਖਣ ਦਾ ਮੇਰੇ ਖਿਆਲ ਦੇ ਨਾਲ ਇਹ ਸਾਰਾ ਦ੍ਰਿਸ਼। ਦੂਜੀ ਚੀਜ਼ ਜਿਹੜੀ ਆ ਉਹ ਇਹ ਹੈ ਕਿ ਕੀ ਕੱਲ ਨੂੰ ਕੋਈ ਗੱਲਬਾਤ ਦੀ ਕਾਲ ਆਉਂਦੀ ਹੈ, ਇਹ ਵੇਖਣਾ ਦਿਲਚਸਪ ਰਹੇਗਾ। ਸਾਰੀਆਂ ਚੀਜ਼ਾਂ ਵੈਸੇ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦੀਆਂ ਨੇ ਜਦੋਂ ਇੱਕ ਸਟੇਟ ਦਾ ਚੀਫ ਮਿਨਿਸਟਰ ਜਾ ਕੇ ਉੱਥੇ ਦਿੰਦਾ, ਤਾਂ ਕੀ ਕੱਲ ਨੂੰ ਸੱਦਾ ਦੇਣਗੇ। ਵੈਸੇ ਜੇ ਤੁਸੀਂ ਦੇਖੋਗੇ, ਮੈਂ ਤੁਹਾਨੂੰ 2-3 ਗੱਲਾਂ ਗਿਣਾ ਦਿੰਦਾ, ਤੁਸੀਂ ਆਪ ਹੀ ਸਮਝ ਜਾਓਗੇ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੀ ਹੈ। ਤੁਹਾਨੂੰ ਯਾਦ ਹੋਣਾ ਤਾਮਿਲਨਾਡੂ ਦੇ ਕਿਸਾਨ ਇੱਥੇ ਆਏ ਸੀਗੇ, ਉਹ ਲੈ ਕੇ ਆਏ ਸੀਗੇ ਜਿਹੜੇ ਨਰ ਕੰਕਾਲ ਜੇ ਹੁੰਦੇ ਆ, ਨਰਮੁੰਡ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਖੋਪੜੀਆਂ, ਉਹ ਲਿਆ ਕੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਦਰਸ਼ਨ ਕੀਤੇ ਸੀਗੇ ਉਸ ਲੜੀ ਦੇ ਵਿੱਚ ਕਿ ਕਦੇ ਲਿਟ ਕੇ ਕਦੇ ਪਿਸ਼ਾਬ ਪੀ ਕੇ। ਤੇ ਇਹਨਾਂ ਨੇ ਉੱਤੋਂ ਕਿਹਾ ਸੀਗਾ ਕਿ ਆ ਕੇ ਗੱਲਬਾਤ ਕਰ ਸਕਦੇ ਆ, ਪਰ ਜਦੋਂ ਜਾਂਦੇ ਸੀ ਕੋਈ ਉਹਨਾਂ ਨੂੰ ਬਾਂਹ ਨਹੀਂ ਸੀ ਫੜਾਉਂਦਾ। ਮਤਲਬ ਕਿ ਉਤਲੇ ਪਾਸਿਓਂ ਤੇ ਉਹ ਕਹਿ ਛੱਡਦੇ ਸੀਗੇ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਆ, ਪਰ ਦਿਲੋਂ ਤਿਆਰ ਨਹੀਂ ਸੀਗੇ। ਤਾਂ ਦੂਸਰੀ ਜੇ ਇਸ ਸਾਰੇ ਸਿਲਸਿਲੇ ਦੀ ਤੁਸੀਂ ਅਹਿਮ ਉਦਾਹਰਨ ਵੇਖਣੀ ਚਾਹੋ, ਮਿਸਾਲ ਵੇਖਣੀ ਚਾਹੋ, ਤਾਂ ਉਹ ਹੈ ਸ਼ਹੀਨ ਬਾਗ ਦਾ ਮੋਰਚਾ। ਉਦੋਂ ਇਹ ਕਿਹਾ ਗਿਆ ਕਿ ਅਮਿਤ ਸ਼ਾਹ ਜੀ ਤਿਆਰ ਨੇ ਗੱਲਬਾਤ ਵਾਸਤੇ, ਪਰ ਅਸਲ ਦੇ ਵਿੱਚ ਗੱਲਬਾਤ ਲਈ ਜੋ ਚੈਨਲ ਬਣਾਉਣਾ ਹੁੰਦਾ ਸਰਕਾਰ ਨੇ ਉਹ ਨਹੀਂ ਬਣਾ ਰਹੇ। ਤਾਂ ਇਹ ਜਿਹੜੀਆਂ 2-3 ਮਿਸਾਲਾਂ ਉਹ ਤੋਂ ਜ਼ਿਆਦਾ ਇਹੋ ਆ ਕਿ ਭਾਰਤੀ ਜਨਤਾ ਪਾਰਟੀ ਠੀਕ ਹੈ ਉੱਤੋਂ ਕਹਿ ਛੱਡਦੀ ਹੈ, ਚਾਹੇ ਕਿਸਾਨਾਂ ਨੂੰ ਕਿਹਾ ਉਹਨਾਂ ਨੇ, ਚਾਹੇ ਸਰਕਾਰ ਨੂੰ ਕਹਿ ਦਿੱਤਾ ਕਿ ਤੁਸੀਂ ਗਰੰਟੀ ਦਿਓ ਅਸੀਂ ਸਭ ਕੁਛ ਨੋਰਮਲਾਈਜ਼ ਕਰ ਦੇਵਾਂਗੇ। ਪਰ ਮੇਰੇ ਕਹਿਣ ਦਾ ਮਤਲਬ ਇਹੋ ਆ ਕਿ ਸਿੱਧੇ ਤੌਰ ਤੇ ਆਖਾਂ ਅਖਰਾਂ 'ਚ ਕਿ ਬਹੁਤ ਹੱਦ ਤੱਕ ਇਹੋ ਹੀ ਸਟ੍ਰੈਟਜੀ ਰਹਿਣ ਵਾਲੀ ਹੈ ਜਿਹੜੀ ਆਪਾਂ ਪਿੱਛੇ ਵੇਖੀ ਆ, ਚਾਹੇ ਉਹ ਸ਼ਹੀਨ ਬਾਗ ਦਾ ਮੋਰਚਾ ਹੋਵੇ, ਚਾਹੇ
ਤਮਿਲਨਾਡੂ ਦੇ ਕਿਸਾਨਾਂ ਦਾ ਇੱਥੇ ਐਜੂਕੇਸ਼ਨ ਹੋਵੇ। ਲੱਗਦਾ ਇਹ ਹਿਕਮਤ ਅਮਲੀ ਹੈ ਕੇਂਦਰ ਸਰਕਾਰ ਦੀ। ਦੂਜੀਆਂ ਗੱਲਾਂ ਵੀ ਜਿਹੜੀਆਂ ਆਪਾਂ ਦੇਖ ਲਈ ਜੋ ਇਸੇ ਚੀਜ਼ ਨਾਲ ਰਿਲੇਟ ਕਰਦੀਆਂ। ਦਲਜੀਤ ਚੀਮਾ ਹੋਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਸਿੱਧੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਚ ਫਾਇਦਾ ਹੈ। ਇਹਨਾਂ ਦਾ ਇਹ ਆਪਣਾ ਵਰਸ਼ਨ ਹੈ। ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਕਹਿ ਰਹੇ ਕਿ ਪੰਜਾਬ ਨਾਲ ਭੇਦਭਾਵ ਕਰ ਰਹੀ ਹੈ ਕੇਂਦਰ ਸਰਕਾਰ। ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਵਰਤੇ ਕਹਿੰਦੇ ਕਿ ਇਹ ਸਭ ਕੁਛ ਹੈ ਜਿਹੜਾ ਉਹ ਨਾਟਕ ਕਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਧੋਖਾ ਦਿੱਤਾ ਪੰਜਾਬ ਨੂੰ। ਇਸ ਤੋਂ ਇਲਾਵਾ ਰੇਲ ਜਿਹੜੀ ਬਹੁਤ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਪਈ ਆ, ਤਾਂ ਉਹਦੀ ਜਿਹੜੀ ਇੱਥੇ ਆਮਦ ਆ ਪੰਜਾਬ ਦੇ ਵਿੱਚ ਉਹ ਫਿਰ ਟਾਲ ਦਿੱਤੀ ਆ। ਮਤਲਬ ਕਿ ਰੇਲ ਗੱਡੀਆਂ ਦੀ ਜਿਹੜੀ ਆਮਦ ਹੈ ਪੰਜਾਬ ਦੇ ਵਿੱਚ 7 ਨਵੰਬਰ ਤੱਕ ਫਿਰ ਟਾਲ ਦਿੱਤੀ ਹੈ ਕੇਂਦਰ ਨੇ। ਇਸ ਤੋਂ ਬਾਅਦ ਹੀ ਇਹ ਸਾਰੀਆਂ ਗੱਲਾਂ ਦਾ ਮੁੱਢ ਬਣਿਆ। ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਉਹਨਾਂ ਤੋਂ ਕਿਸਾਨ ਧਿਰਾਂ ਵੀ ਖਫਾ ਨੇ ਕਿ ਬਹੁਤਾ ਹੀ ਜ਼ਿਆਦਾ ਸਪਰੈਸ ਕਰਨ ਦਾ ਯਤਨ ਕੀਤਾ ਜਾ ਰਿਹਾ ਪੰਜਾਬ ਨੂੰ। ਤਾਂ ਕਿਸਾਨਾਂ ਵੱਲੋਂ ਦੇਸ਼ ਭਰ 'ਚ ਰਿਲਾਇੰਸ ਪੰਪਾਂ ਦਾ ਬਾਈਕਾਟ ਦਾ ਐਲਾਨ ਵੀ ਆ ਗਿਆ, ਉਹ ਵੀ ਪ੍ਰੋਗਰਾਮ ਆ ਗਿਆ। ਇੱਧਰ ਪੰਜਾਬ ਦੇ ਵਿੱਚ ਅੱਜ ਆਫੀਸ਼ੀਅਲੀ ਇਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਡੇ ਹੱਥ ਖੜੇ ਆ, ਕੋਲਾ ਸਾਡੇ ਕੋਲ ਸਾਰਾ ਖਤਮ ਹੋ ਗਿਆ। ਤੇ ਜੇ ਕੋਈ ਬਚਿਆ ਮੰਨ ਲਓ ਕਿਤੇ ਖੁੰਝ 'ਚ ਪਿਆ, ਕਿਤੇ ਨੁੱਕਰ 'ਚ ਪਿਆ, ਉਹ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕੁਝ ਕਰ ਦੇਗਾ। ਉਸ ਤੋਂ ਬਾਅਦ ਫਿਰ ਕੱਲ ਜਿਹੜੀ ਆ ਉਹ ਸਾਡੇ ਵੱਸੋਂ ਬਾਹਰ ਹੋ ਜਾਏਗੀ। ਮਤਲਬ ਕਿ ਬਹੁਤ ਹੱਦ ਤੱਕ ਸਾਰੇ ਪੰਜਾਬ ਨੂੰ ਘਾਟਾਂ ਦਾ ਸਾਹਮਣਾ ਕਰਨਾ ਪਊਗਾ। ਹੁਣ ਇਹ ਕਿੰਨਾ ਚਿਰ ਰਹਿੰਦਾ ਅੜ ਫਸਲਾ ਕੰਮ, ਉਹਦੇ ਬਾਅਦ ਦੀ ਗੱਲ ਆ। ਜੇ ਆਪਾਂ ਹੁਣ ਇਸ ਸਾਰੇ ਪ੍ਰਕਰਨ ਦਾ ਸਿੱਟਾ ਕੱਢ ਕੇ ਚੱਲੀਏ ਤਾਂ ਦੇਖੋ ਕਿਸਾਨ ਧਿਰਾਂ ਆਪਣੀ ਗੱਲ ਤੇ ਉੱਥੇ ਅਡੋਲ ਨੇ। ਜਿਹੜੀ ਭਾਜਪਾ ਸਰਕਾਰ ਆ ਉਹ ਆਪਣੀ ਗੱਲ ਤੇ ਉੱਥੇ ਆਪਣੇ ਸਟੈਂਡ ਤੇ ਖਲੋਤੀ ਆ, ਤੇ ਵਿੱਚ ਵਿਚਾਲੇ ਜਿਹੜੇ ਲੋਕ ਆ ਉਹ ਵੀ ਸਫਰ ਕਰ ਰਹੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਜੋ ਗੱਲਬਾਤ ਦਾ ਇੱਕ ਸਿਲਸਿਲਾ ਚਲਾਉਣਾ ਚਾਹੀਦਾ ਇਹਨਾਂ ਨੂੰ, ਜਿਹੜਾ ਕਿ ਦਸਤੂਰ ਬਣਦਾ, ਜਿਹੜਾ ਕਿ ਜ਼ਰੂਰੀ ਵੀ ਹੈ ਜਮਹੂਰੀਅਤ ਢਾਂਚੇ ਦੇ ਵਿੱਚ ਕਿ ਤੁਸੀਂ ਇੱਕ ਸਪੀਚ ਦੀ ਗੱਲ ਸੁਣੋ, ਤਾਂ ਉਹ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹੰਕਾਰ ਕਰਕੇ ਕਹਿ ਲਓ ਜਾਂ ਪੰਜਾਬ ਵੱਲ ਵੈਸੇ ਹੀ ਕੈੜੀ ਅੱਖ ਹੋ ਗਈ ਉਹਨਾਂ ਦੀ, ਚਾਹੇ ਕੋਈ ਵੀ ਕਾਰਨ ਹੈ, ਹੋਰ ਵੀ ਕੋਈ ਕਾਰਨ ਰਿਹਾ ਹੋਵੇ। ਤਾਂ ਐਸਾ ਕਰਕੇ ਜੋ ਜਮਹੂਰੀ ਕਦਰਾਂ ਕੀਮਤਾਂ ਹੁੰਦੀਆਂ ਨੇ ਉਹ ਸਾਰੀਆਂ ਤਾਕ ਤੇ ਰੱਖ ਦਿੱਤੀਆਂ। ਵੈਸੇ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਸ਼ਾਮਤ ਆਈ ਪਈ ਆ ਪਿਛਲੇ 5-6 ਸਾਲ ਤੋਂ, ਪਰ ਇਸ ਬੇਰੁਖੀ ਨੇ ਤੇ ਬਿਲਕੁਲ ਹੀ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ ਕਿ ਜਮਹੂਰੀ ਕਦਰਾਂ ਕੀਮਤਾਂ ਦੀ ਇੱਥੇ ਕੋਈ ਪਰਵਾਹ ਨਹੀਂ। ਵੈਸੇ ਇਸ ਸਾਰੇ ਐਪੀਸੋਡ ਦੇ ਵਿੱਚੋਂ ਇਹ ਵੀ ਗੱਲ ਨਿਕਲੇਗੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਬਾਰੇ ਉਹਨਾਂ ਦੇ ਆਪਣੇ ਵਿਧਾਇਕ ਹੀ ਜਿਹੜੇ ਆ ਨਾਰਾਜ਼ਗੀ ਜ਼ਾਹਰ ਕਰਦੇ, ਲੋਕ ਕਹਿੰਦੇ ਕਿ ਸਾਨੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਸਾਨੂੰ ਮੁਲਾਕਾਤ ਨਹੀਂ ਹੋ ਸਕਦੀ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੱਟੋ ਘੱਟ ਅੱਜ ਪਤਾ ਤੇ ਲੱਗਿਆ ਹੋਊਗਾ ਕਿ ਆਮ ਮੁਲਾਕਾਤ ਦਾ ਕੀ ਅਰਥ ਹੁੰਦਾ ਔਰ ਲੋਕਾਂ ਦੀ ਜਿਹੜੀ ਮਜਬੂਰੀ ਹੁੰਦੀ ਆ ਜਾਂ ਕਿਸੇ ਨੇ ਆਪਣੀ ਜਿਹੜੀ ਗੱਲ ਕਹਿਣੀ ਹੁੰਦੀ ਆ ਉਹਦੀ ਮਹੱਤਤਾ ਕੀ ਹੁੰਦੀ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰਦੇ ਜਾਈਏ, 23 ਨਵੰਬਰ ਨੂੰ ਕਿਸਾਨ ਆਗੂਆਂ ਦੇ ਨਾਲ ਬੈਠਕ ਕਰਨਗੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ। ਦੇਖੋ ਅੱਜ ਖਬਰ ਇਹ ਆਈ ਸੀਗੀ ਕਿ ਐਡਵੋਕੇਟ ਜਨਰਲ ਦੇ ਨਾਲ ਕਿਸਾਨ ਜਥੇਬੰਦੀਆਂ ਗੱਲਬਾਤ ਕਰ ਰਹੀਆਂ ਨੇ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਇੱਕ ਹੀ ਧੜਾ ਜਿਹਦੀ ਆਪਾਂ ਅੱਗੇ ਅਕਸਰ ਗੱਲ ਕਰਦੇ ਹੁੰਦੇ ਹਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹਨਾਂ ਨੇ ਗੱਲਬਾਤ ਕੀਤੀ ਆ। ਹੁਣ ਕੀ ਰਿਹਾ ਕਾਰਨ ਕਿ ਪਹਿਲਾਂ ਇਸ ਤਰ੍ਹਾਂ ਦੀ ਖਬਰ ਆਈ, ਕਾਫੀ ਜਿਹੜੇ ਮੀਡੀਆ ਆਊਟਲੈਟ ਹੈ ਉਹਨਾਂ ਨੇ ਉਸ ਖਬਰ ਨੂੰ ਸ਼ਾਇਆ ਵੀ ਕੀਤਾ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਨਾਲ ਮੁਲਾਕਾਤ ਹੋ ਸਕਦੀ ਹੈ, ਔਰ ਇਹ ਵੀ ਦੱਸਿਆ ਗਿਆ ਕਿ ਉਹ ਦੱਸਣਗੇ ਕਿ ਇਹਨਾਂ ਕਾਨੂੰਨਾਂ ਦੀ ਖਾਸੀਅਤ ਕੀ ਹੈ, ਕੀ ਇਹ ਪੰਜਾਬ ਦਾ ਪੱਖ ਪੂਰਦੇ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਸਮਝਾਉਣਗੇ। ਪਰ ਹੋਇਆ ਕੀ ਆ ਕਿ ਇੱਕ ਧਿਰ ਦੀ ਹੀ ਮੁਲਾਕਾਤ ਹੋਈ ਹੈ, ਬਾਅਦ ਦੇ ਵਿੱਚ ਆਫੀਸ਼ੀਅਲੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਵਾ ਉਹ ਕੁਛ ਇਸ ਤਰ੍ਹਾਂ ਦਾ, ਉਹ ਕਹਿੰਦੇ ਕਿ 13-14 ਮੰਗਾਂ ਅਸੀਂ ਰੱਖੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਇਹ ਹੈ ਕਿ ਜਿਹੜੇ ਸੰਘਰਸ਼ ਦੇ ਵਿੱਚ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਵਗੈਰਾ ਦਿੱਤੀ ਜਾਵੇ, ਮਾਲੀ ਸਹਾਇਤਾ ਜਿਹੜੀ ਉਹ ਸਭ ਦੀ ਕੀਤੀ ਜਾਵੇ। ਉਹ ਜਿਹੜੀਆਂ ਸਾਰੀਆਂ ਮੰਗਾਂ ਸੀਗੀਆਂ, ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ 3 ਮੈਂਬਰੀ ਵਫਦ ਨੂੰ ਲੀਡ ਕਰ ਰਹੇ ਸੀ, ਉਹਨਾਂ ਨੇ ਡਾਇਰੈਕਟਲੀ ਨਹੀਂ ਮੰਨੀਆਂ। ਉਹਨਾਂ ਨੇ ਆਖਿਆ ਕਿ ਮੈਂ ਐਵੇਂ ਤੁਹਾਨੂੰ ਜ਼ੁਬਾਨ ਫੜਾ ਦੇਵਾਂ ਤੇ ਮੁੜ ਕੇ ਮੈਂ ਵਕਤ ਨੂੰ ਫੜਿਆ ਫਿਰ ਇਹ ਚੰਗੀ ਗੱਲ ਨਹੀਂ ਹੈ। ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਆ, ਕਰਵਾਈ ਆ, ਯਾਨੀ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਆ ਉੱਥੇ ਕਿਸਾਨ ਸੰਘਰਸ਼ ਨਾਲ ਜੁੜੀਆਂ ਹਸਤੀਆਂ ਸੀਗੀਆਂ, ਉਹਨਾਂ ਦੀ ਇੱਕ ਗੁਫ਼ਤਗੂ ਜਿਹੜੀ ਆ ਉਹ ਟੈਲੀਫੋਨ ਤੇ ਕਰਾ ਦਿੱਤੀ ਕਿ ਹਾਂਜੀ
ਕਪਤਾਨ ਸਾਹਿਬ ਇਹਨਾਂ ਦੀਆਂ ਮੰਗਾਂ ਨੇ ਕਿ ਉਹਨਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਆਪਾਂ 23 ਤਰੀਕ ਤੱਕ ਇੱਕ ਮੁਲਾਕਾਤ ਕਰਾਂਗੇ। ਔਰ ਉਸ ਤੋਂ ਬਾਅਦ ਬਾਹਰ ਆ ਕੇ ਹਾਲਾਂਕਿ ਇਹਨਾਂ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਆ ਕਿ ਜੋ ਅਤੁਲ ਨੰਦਾ ਜੀ ਕਹਿ ਰਹੇ ਆ ਸਾਨੂੰ ਉਹਦੇ ਤੇ ਕੋਈ ਬਹੁਤਾ ਭਰੋਸਾ ਨਹੀਂ ਹੈ, ਕਿਉਂਕਿ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਜੇ ਮੰਨ ਲਓ ਗਵਰਨਰ ਔਰ ਰਾਸ਼ਟਰਪਤੀ ਜੀ ਉਹਦੇ ਤੇ ਦਸਤਖਤ ਕਰ ਦਿੰਦੇ ਆ ਕਾਨੂੰਨ ਦੀ, ਤਾਂ ਪੰਜਾਬ ਬਹੁਤ ਹੱਦ ਤੱਕ ਇੱਕ ਵੱਖਰਾ ਕਾਨੂੰਨ ਜਿਹੜਾ ਉਹ ਲਾਗੂ ਕਰਨ 'ਚ ਸਫਲ ਹੋ ਜਾਏਗਾ। ਪਰ ਗੱਲ ਤੇ ਇਹੋ ਹੀ ਹੈ ਨਾ ਕਿ ਨਾ ਨੌਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ। ਰੌਲਾ ਤੇ ਇਹੀ ਹੈ ਨਾ, ਇਸੇ ਚੀਜ਼ ਦਾ ਹੀ ਤੇ ਇਸ ਵੇਲੇ ਇੱਕ ਖੱਖੜ ਖਈਆ ਜਿਹੜਾ ਚੱਲ ਰਿਹਾ ਪਿਆ। ਤਾਂ ਹੁਣ ਇਹਨਾਂ ਨੇ ਬਾਹਰ ਆ ਕੇ ਇਹ ਜ਼ਰੂਰ ਕਿਹਾ ਕਿ ਅਸੀਂ ਇਹਨਾਂ ਗੱਲਾਂ ਤੇ ਵਿਚਾਰ ਜ਼ਰੂਰ ਕਰਾਂਗੇ। 5 ਨੂੰ ਅਸੀਂ ਮੀਟਿੰਗ ਸੱਦਾਂਗੇ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਕੋਈ ਨਿਰਣਾ ਕਰ ਸਕਦੇ ਹਾਂ। ਤਾਂ ਦੇਖੋ ਕੀ ਵਾਪਰਦਾ, ਕੀ ਉਹਦੇ ਵਿੱਚ ਉਹ ਫੈਸਲਾ ਲੈਂਦੇ ਆ। ਪਰ ਇਹ 2 ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਉਗਰਾਹਾਂ ਔਰ ਇਹ ਜਿਹੜੀ ਸੰਘਰਸ਼ ਕਮੇਟੀ ਆ, ਇਹਨਾਂ ਦੇ ਜੋ ਅੱਡ ਪੈਂਤੜੇ ਸੀਗੇ ਉਹਨਾਂ ਨੇ ਹੀ ਕੇਂਦਰ ਸਰਕਾਰ ਦਾ ਹੱਥ ਕਿਤੇ ਨਾ ਕਿਤੇ ਉੱਤੇ ਕਰ ਦਿੱਤਾ। ਇਹ ਗੱਲ ਜਿਹੜੀ ਆ ਉਹ ਸਮਝਣ ਜਾਂ ਨਾ ਸਮਝਣ ਇਹਦੇ ਬਾਬਤ ਜਿੰਨੇ ਮਰਜ਼ੀ ਤਰਕ ਦਿੱਤੀ ਜਾਣ, ਕਿਉਂਕਿ ਸਾਂਝੀ ਜਿਹੜੀ ਉਹਨਾਂ ਦੀ ਇੱਕ ਜਥੇਬੰਦੀ ਤਾਲਮੇਲ ਰੱਖ ਕੇ ਚੱਲ ਰਹੀ ਸੀਗੀ ਸਮੂਹ ਕਿਸਾਨ ਜਥੇਬੰਦੀਆਂ ਦੀ, ਉਹਦੇ ਵਿੱਚੋਂ 2-3 ਗਰੁੱਪ ਜੇ ਮੁੱਖ ਤੌਰ ਤੇ ਅੱਡ ਹੋ ਕੇ ਆਪਣਾ ਪ੍ਰੋਗਰਾਮ ਦੇ ਕੇ ਚੱਲੇ ਤਾਂ ਇਹ ਇਹੀ ਗਰੁੱਪ ਸੀਗੇ। ਤਾਂ ਹੁਣ ਇਹਨਾਂ ਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ। ਦੇਖੋ ਲੋਕਾਂ ਦੇ ਸਿਰ ਤੇ ਹੀ ਇਹ ਅੰਦੋਲਨ ਚੱਲਦੇ ਆ, ਲੋਕਾਂ ਦੇ ਸਿਰਾਂ ਤੇ ਹੀ ਇਹ ਸਭ ਕੁਛ ਹੈ ਜਿਹੜਾ ਅੱਗੇ ਵੱਧਦਾ ਤੇ ਲੋਕ ਹੀ ਲੜਦੇ ਹੁੰਦੇ ਆ। ਤੇ ਜੇ ਤੁਸੀਂ ਲੋਕਾਂ ਦਾ ਖਿਆਲ ਨਹੀਂ ਰੱਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਉਹ ਪਿੱਛਾ ਵੀ ਹਟਦੇ ਹੁੰਦੇ ਆ ਤੇ ਲੋਕ ਜਿਹੜੇ ਆ ਫਿਰ ਮੁੜ ਕੇ ਤੁਹਾਡੇ ਵਿੱਚ ਛੱਤੀ ਪ੍ਰਕਾਰ ਦੇ ਨੁਕਸ ਵੀ ਕੱਢਦੇ ਹੁੰਦੇ। ਇਹ ਚੀਜ਼ਾਂ ਇਹਨਾਂ ਨੂੰ ਮੱਦੇ ਨਜ਼ਰ ਰੱਖਣੀਆਂ ਪੈਣਗੀਆਂ ਕਿ ਪੰਜਾਬ ਦਾ ਹੀ ਨੁਕਸਾਨ ਹੈ ਤੇ ਪੰਜਾਬ ਦਾ ਨੁਕਸਾਨ ਜਿਹੜਾ ਉਹ ਟਾਲਣ ਵਾਸਤੇ ਹੀ ਸਭ ਕੁਛ ਕੀਤਾ ਜਾ ਰਿਹਾ। ਤਾਂ ਤੁਹਾਨੂੰ ਇਹ ਇੱਕ ਪੈਂਤੜਾ ਜਿਹੜਾ ਤੁਸੀਂ ਮੱਲਿਆ ਹੋਇਆ ਉਹਨੂੰ ਦੁਬਾਰਾ ਰੀਵਿਊ ਕਰਨ ਦਾ ਜ਼ਰੂਰ ਕਿਤੇ ਨਾ ਕਿਤੇ ਤੁਹਾਨੂੰ ਉਹ ਜਿਹੜਾ ਨਾ ਕੰਮ ਕਰਨਾ ਪਊਗਾ। ਤਾਂ ਉਸ ਤੋਂ ਬਾਅਦ ਤੁਸੀਂ ਸਿੱਟਾ ਕਰ ਸਕਦੇ ਹੋ ਕਿ ਤੁਸੀਂ ਕਿੱਧਰ ਨੂੰ ਜਾਣਾ ਸੀ। ਜੀ ਜੀ। ਤੇ ਅਗਲੀ ਮਿੰਟ 'ਚ ਗੱਲ ਕਰੀਏ ਬੀਜੇਪੀ ਦੇ ਲੀਡਰ ਵੱਲੋਂ ਨਕਸਲਵਾਦੀ ਕਹਿਣ ਦੇ ਉੱਤੇ ਭੜਕੇ ਕਿਸਾਨ। ਗੱਲ ਇਹ ਆ ਕਿ ਇਹ ਉਹ ਬੰਦੇ ਆ ਜਿਨ੍ਹਾਂ ਦੀ ਜ਼ੁਬਾਨ ਜਿਹੜੀ ਉਹ ਰਹਿੰਦੀ ਨਹੀਂ ਹੈ ਤੇ ਮੁੜ ਕੇ ਇਹ ਇਕੱਲੇ ਫਿਰ ਨਿਕਲਦੇ ਨਹੀਂ ਹੈ। ਜੇ ਨਿਕਲਦੇ ਆ ਤੇ ਇਹਨਾਂ ਦੇ ਨਾਲ ਬੁਰੀ ਹੁੰਦੀ ਆ। ਕੱਲ ਵੀ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਕਿਹਾ ਸੀਗਾ ਇਹਨਾਂ ਦੀ ਆਲਾ ਕਮਾਨ ਨੇ ਕਿ ਜਾ ਕੇ ਤੇ ਤੁਸੀਂ ਕਿਸਾਨ ਧਿਰਾਂ ਨੂੰ ਸੰਤੁਸ਼ਟ ਕਰਵਾਓ ਤੇ ਇਹ ਬਸ ਉਸੇ ਚੱਕਰ ਦੇ ਵਿੱਚ 5-7 ਉੱਥੋਂ ਫੜ ਕੇ ਤੇ ਦਲ 'ਚ ਸ਼ਾਮਲ ਕਰ ਲੈ। ਲਓ ਜੀ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋ ਗਈ ਹੈ। ਜਿਹੜੇ ਆਪ ਦੇ ਵੱਡੇ ਆਗੂ ਛੱਡ ਕੇ ਤੁਰੇ ਜਾਂਦੇ ਉਹਨਾਂ ਬਾਰੇ ਚੁੱਪ ਨੇ। ਕਦੇ ਉੱਥੇ ਮਹੱਲੇ ਦੇ ਵਿੱਚ ਖੜ ਕੇ ਕਿਸੇ ਦੇ ਗੱਲ ਦੇ ਵਿੱਚ ਭਗਵਾਨ ਸਾਫਾ ਪਾ ਦਿੱਤਾ, ਲਓ ਜੀ ਭਾਰਤੀ ਜਨਤਾ ਪਾਰਟੀ ਮਜ਼ਬੂਤ ਬੜੀ ਹੋ ਗਈ ਆ। ਭਾਰਤੀ ਜਨਤਾ ਪਾਰਟੀ ਮਜ਼ਬੂਤ ਬਸ ਇਸੇ ਤਰੀਕੇ ਨਾਲ ਹੀ ਹੋ ਜਾਂਦਾ ਹੀ। ਪਰ ਮੈਨੂੰ ਤਾਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਮਜਬੂਰ ਹੋ ਗਈ ਹੈ ਪੰਜਾਬ ਦੇ ਵਿੱਚ। ਮਜ਼ਬੂਤ ਨਹੀਂ ਹੋਈ, ਮਜਬੂਰ ਹੋ ਗਈ ਆ ਕਿ ਉਹਨੂੰ ਨਾ ਤੇ ਇਹ ਸਮਝ ਆ ਰਹੀ ਆ ਕਿ ਸੱਚ ਕੀ ਹੈ ਤੇ ਨਾ ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਅਸੀਂ ਜਾ ਕੇ ਮੰਨੀਏ ਕਿਵੇਂ ਤੇ ਜੋ ਸੱਚ ਹੈ ਉਹ ਅਸੀਂ ਪਰਿਭਾਸ਼ਿਤ ਗਾਂ ਜਾ ਕੇ ਕਿਸ ਤਰ੍ਹਾਂ ਕਰੀਏ ਆਪਣੀ ਹਾਈ ਕਮਾਂਡ ਤੱਕ। ਕੁਛ ਵੀ ਸਮਝ ਨਹੀਂ ਆ ਰਿਹਾ। ਟੋਟਲੀ ਕਨਫਿਊਜ਼ ਹੋ ਗਈ ਹੈ ਇਹ ਲੀਡਰਸ਼ਿਪ ਜਿਹੜੀ ਆ। ਪਤਾ ਹੀ ਨਹੀਂ ਲੱਗਦਾ, ਐਵੇਂ ਬਸ ਇੱਧਰ ਉੱਧਰ ਦੀਆਂ ਗੱਲਾਂ ਫੜ ਕੇ ਤੇ ਮਾਰ ਦਿੰਦੇ। ਉਹਨੂੰ ਅਰਬਨ ਨਕਸਲਾਈਟ ਦੇ ਨਾਲ ਜੋੜ ਦਿੱਤਾ, ਕਦੇ ਕੁਛ ਕਦੇ ਕੁਛ। ਇਸ ਤਰ੍ਹਾਂ ਦੀਆਂ ਵਾਹੀਆਤ ਗੱਲਾਂ ਕਰਕੇ ਹੁਣ ਆਪਣਾ ਵਿਰੋਧ ਜਿਹੜਾ ਉਹ ਹੋਰ ਵੀ ਵਧੇਰੇ ਕਰਵਾ ਰਹੇ ਆ। ਤਾਂ ਮਦਨ ਮੋਹਨ ਮਿੱਤਲ ਹੋਰਾਂ ਨੇ ਆਖ ਦਿੱਤਾ ਕਿ ਫਿਰ ਕਿ ਇਹ ਜਿਹੜੇ ਲੋਕ ਆ ਕਿਤੇ ਨਕਸਲੀ ਆ, ਨਕਸਲਵਾਦੀ ਆ, ਉਹਨਾਂ ਦੇ ਕਹਿਣ ਤੇ ਭੜਕੇ ਪਏ ਆ। ਉਸ ਤੋਂ ਬਾਅਦ ਫਿਰ ਕਿਸਾਨਾਂ ਨੇ ਆਖਿਆ ਕੋਈ ਗੱਲ ਨਹੀਂ, ਅੱਜ ਤੁਹਾਨੂੰ ਹੁਣ ਅਸੀਂ ਸਰਟੀਫਿਕੇਟ ਵਿਖਾਉਣੇ ਕਿ ਅਸੀਂ ਕੌਣ ਆ। ਜਦੋਂ ਇਹਨਾਂ ਦਾ ਘਰਾਟ ਕੀਤਾ ਤੇ ਉੱਥੇ ਕਾਫੀ ਜ਼ਿਆਦਾ ਇਹਨਾਂ ਦੀ ਵਿਰੋਧਤਾ ਜਿਹੜੀ ਹੋਈ ਹੈ ਬਠਿੰਡੇ ਦੇ ਵਿੱਚ ਆਏ ਸੀ। ਤਾਂ ਇਸੇ ਤਰ੍ਹਾਂ ਅੱਜ ਇੱਕ ਲੀਡਰ ਇਹਨਾਂ ਦੇ ਇੱਧਰ ਫਾਜ਼ਿਲਕਾ ਏਰੀਏ ਦੇ ਵਿੱਚ ਆਏ ਸੀ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵਿਰੋਧ ਚੱਲਣਾ ਪਿਆ। ਤਾਂ ਇਹਨਾਂ ਨੂੰ ਵੇਖੋ ਇੱਕ ਗੱਲ ਤੇ ਹੈ ਕਿ ਪਾਰਟੀ ਦੇ ਨਾਲ ਖੜਨਾ ਹੀ ਪਊਗਾ, ਪਰ ਜਿਸ ਤਰੀਕੇ ਦੇ ਨਾਲ ਇਹ ਬਿਲਕੁਲ ਹੀ ਪੰਜਾਬ ਦੇ ਕਿਸਾਨਾਂ ਦੀ ਗੱਲ ਹੀ ਨਹੀਂ ਕਰਦੇ ਪਏ, ਜਿਸ ਤਰੀਕੇ ਨਾਲ ਇਹ ਘੋਲੀ ਕੀ ਕੁੱਟੀ ਜਾਂਦੇ, ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਹੈ ਕਿ 117 ਸੀਟਾਂ ਕਹਿੰਦੇ ਕਿ ਅਸੀਂ ਸਾਰੀਆਂ ਤੇ ਲੜਨਾ ਤੇ ਫਿਰ ਅਸੀਂ ਪੰਜਾਬ ਵੀ ਸਰ ਕਰਨਾ। ਮੈਨੂੰ ਨਹੀਂ ਲੱਗਦਾ ਕਿ 117 ਦੀਆਂ ਛੱਡੋ 17 ਸੀਟਾਂ ਤੇ ਵੀ ਉਮੀਦਵਾਰ ਖੜੇ ਕਰ ਲੈਣਗੇ ਧੱਕੇ ਨਾਲ, ਤੇ ਭਾਵੇਂ ਖੜੇ ਕਰਾ ਦੇਣਗੇ ਕਿ ਜੇ ਨਾ ਤੂੰ ਕਾਗਜ਼ ਭਰੇ ਤੇ ਮੋਦੀ ਸਾਹਿਬ ਬੁਰੀ ਕਰੂਗੇ। ਉਸ ਤਰ੍ਹਾਂ ਤੇ ਬੁਰਾ ਹਾਲ ਹੋ ਜਾਣਾ ਇਹਨਾਂ ਦਾ ਜਿਸ ਤਰੀਕੇ ਨਾਲ ਚੱਲਦੇ ਪਏ ਆ।
ਬਾਕੀ ਜਦੋਂ ਇਹਨਾਂ ਕੋਲੋਂ ਤੁਸੀਂ ਲੌਜੀਕਲੀ ਕੋਈ ਪੁੱਛੋਗੇ ਸਵਾਲ ਤੇ ਇਹ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਬਸ ਨਿਕਲ ਜਾਂਦੇ ਆ। ਉੱਦਾਂ ਇਹਨਾਂ ਦੇ ਅੱਧੇ ਪਛੱਧੇ ਲੀਡਰਾਂ ਨੂੰ ਤੇ ਘੱਟੋ ਘੱਟ ਪਤਾ ਹੈਗਾ ਕਿ ਅਸੀਂ ਗਲਤ ਆ, ਸਾਡੀ ਕੇਂਦਰ ਸਰਕਾਰ ਨੇ ਜੋ ਕੀਤਾ ਉਹ ਇਸ ਪੱਖ ਤੋਂ ਤੇ ਗਲਤ ਹੈ ਹੀ ਆ ਕਿ ਕਿਸਾਨਾਂ ਦਾ ਮਸਲਾ ਸੀਗਾ, ਧੱਕੇ ਨਾਲ ਤੁਸੀਂ ਫਾਇਦਾ ਕਰਨ ਆ ਗਏ ਔਰ ਉਹ ਜਿਹੜਾ ਫਾਇਦਾ ਆ ਉਹ ਗਾਂ ਫਾਇਦਾ ਵੀ ਬਣ ਸਕਦਾ। ਔਰ ਇਸ ਸਮੁੱਚੇ ਪ੍ਰਕਰਣ ਦੇ ਵਿੱਚ ਜਿਹਦੇ ਲਈ ਤੁਸੀਂ ਇਹ ਸਭ ਕੁਝ ਕਰ ਰਹੇ ਹੋ ਉਹਦੀ ਤੇ ਤੁਸੀਂ ਇੱਕ ਰਾਏ ਤੱਕ ਵੀ ਨਹੀਂ ਲਈ। ਵਾਕਈ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ GST ਮੁਆਵਜ਼ਾ ਰਾਸ਼ੀ ਤੋਂ ਪੰਜਾਬ ਸਮੇਤ ਕਾਂਗਰਸ ਸ਼ਾਸਤ ਸੂਬਾ ਬਾਹਰ। ਦੇਖੋ ਮਨਪ੍ਰੀਤ ਸਿੰਘ ਬਾਦਲ ਅੱਜ ਬੋਲੇ, ਉਹਨਾਂ ਨੇ ਆਖਿਆ ਕਿ ਗੈਰ ਜ਼ਿੰਮੇਵਾਰੀ ਦੀ ਹੱਦ ਆ ਕਿਉਂਕਿ 16 ਸੂਬਿਆਂ ਨੂੰ ਰਕਮ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਜਿਹਦੇ ਵਿੱਚ ਕਾਂਗਰਸ ਸ਼ਾਸਤ ਇੱਕ ਵੀ ਸੂਬਾ ਨਹੀਂ ਹੈਗਾ, ਜਿਹਦੇ ਕਰਕੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹਦੀ ਸਖਤ ਆਲੋਚਨਾ ਕੀਤੀ ਆ। ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਵੱਲੋਂ ਕਰਜ਼ਾ ਲੈਣ ਦਾ ਜੋ ਪਲਾਨ ਤਿਆਰ ਕੀਤਾ ਗਿਆ ਸੀ ਉਸ ਤੇ ਜਿਨ੍ਹਾਂ ਸੂਬਿਆਂ ਨੇ ਦਸਤਖਤ ਨਹੀਂ ਸੀ ਕੀਤੇ ਉਹਨਾਂ ਨੂੰ ਕਰਜ਼ਾ ਲੈਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾ ਰਹੀ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹਨਾਂ 16 ਸੂਬਿਆਂ ਨੂੰ 600 ਕਰੋੜ ਰੁਪਏ ਦੇ ਲਗਭਗ GST ਮੁਆਵਜ਼ਾ ਰਾਸ਼ੀ ਦਿੱਤੀ ਹੈ ਉਸ 'ਚ ਪੰਜਾਬ ਨਹੀਂ ਹੈ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ। ਪਰ ਗੱਲ ਜਿਹੜੀ ਆ ਉਹ ਹੁਣ ਥੋੜ੍ਹੀ ਜਿਹੀ ਗਾਂਹ ਤੱਕ ਜਾਊਗੀ ਕਿ ਮਨਪ੍ਰੀਤ ਸਿੰਘ ਬਾਦਲ ਤੇ ਉਹ ਸ਼ਖਸ ਆ ਜਿਨ੍ਹਾਂ ਨੇ ਸੱਤਾ ਦੇ ਵਿੱਚ ਆਉਂਦਿਆਂ ਹੀ ਆਖਿਆ ਸੀਗਾ, ਪਹਿਲਾਂ ਤੇ ਇਹਨਾਂ ਨੇ ਸੱਤਾ ਤੋਂ ਬਾਹਰ ਹੁੰਦੇ ਆਖਿਆ ਸੀਗਾ ਕਿ ਐਸਾ ਮੈਨੀਫੈਸਟੋ ਆ ਰਿਹਾ, ਕਿਉਂਕਿ ਮੈਨੀਫੈਸਟੋ ਦੇ ਹੈਡ ਇਹ ਸੀ ਕਿ 7 ਪੀੜ੍ਹੀਆਂ ਯਾਦ ਰੱਖਣਗੀਆਂ। ਤੇ ਮੈਂ ਕਹਿੰਦਾ ਕਿ 7 ਨਹੀਂ, ਹੁਣ ਤੇ 17 ਪੀੜ੍ਹੀਆਂ ਯਾਦ ਰੱਖਣਗੀਆਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤੇ ਜਿਹੜੀਆਂ ਗੱਲਾਂ ਤੋਂ ਤੁਸੀਂ ਫਿਰ ਗਏ ਜੇ। ਇਸ ਤੋਂ ਇਲਾਵਾ ਹੁਣ ਇਹ ਦੇਖੋ ਕਿ ਜਦੋਂ ਸੱਤਾ ਦੇ ਵਿੱਚ ਆਏ ਆ ਤੇ ਇਹ ਕਹਿੰਦੇ ਸੀਗੇ ਇੱਕ ਬੁੱਲ ਬੁੱਲ, ਜਿਸ ਤਰ੍ਹਾਂ ਇਹਨਾਂ ਦਾ ਸ਼ਾਇਰਾਨਾ ਅੰਦਾਜ਼ ਆ, ਕੋਈ 2 ਲਾਈਨਾਂ ਇੱਧਰੋਂ ਫੜਦੀਆਂ ਕਿਸੇ ਸ਼ਾਇਰ ਦੀਆਂ, 2 ਇੱਧਰੋਂ ਫੜਦੀਆਂ, 5-7 ਜਿਹੜੇ ਆ ਉਹ ਆਪਣੇ ਉਰਦੂ ਦੇ ਸ਼ਬਦ ਜਿਹੜੇ ਧੱਕੇ ਨਾਲ ਹੀ ਛੋਟੇ ਵਿੱਚ ਸੁਣਾ ਕੇ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ। ਲਓ ਜੀ ਕਹਿੰਦੇ ਕਿ GST ਤੇ ਇੱਕ ਕ੍ਰਾਂਤੀਕਾਰੀ ਬਦਲਾਅ ਆ। ਤੇ ਹੁਣ ਬੰਦਾ ਪੁੱਛ, ਇਹ ਔਨ ਰਿਕਾਰਡ ਗੱਲਾਂ ਨੇ, ਮੈਂ ਆਪਣੀ ਕੋਲੋਂ ਨਹੀਂ ਕਹਿੰਦਾ, ਤੁਸੀਂ ਜਦੋਂ ਮਰਜ਼ੀ ਕੱਢ ਕੇ ਵੇਖ ਲਿਓ। ਤੇ ਹੁਣ ਬੰਦਾ ਪੁੱਛੇ ਕਿ ਕ੍ਰਾਂਤੀਕਾਰੀ ਜਿਹੜਾ ਬਦਲਾਅ ਸੀਗਾ ਉਹ ਬਹਿ ਗਿਆ ਬਰਫ ਸਿੰਘ ਜਿਹੜਾ ਇੰਨੀ ਛੇਤੀ ਖੁਰ ਗਿਆ। ਹੁਣ ਤੁਸੀਂ ਆਖਣ ਰਹੇ ਹੋ ਕਿ ਧੱਕਾਸ਼ਾਹੀ ਆ, ਇਹ ਵਿਤਕਰੇਬਾਜ਼ੀ ਆ ਸਾਡੇ ਨਾਲ। ਰੌਲਾ ਕੀ ਆ ਕਿ ਜੇ ਤੁਸੀਂ ਸ਼ਰਤ ਕਬੂਲ ਲੈਂਦੇ ਤੇ ਤਾਂ ਵੀ ਤੁਹਾਨੂੰ ਲਾਹਨਤਾਂ ਹੀ ਪੈਣੀਆਂ ਸੀ, ਤਾਂ ਵੀ ਤੁਹਾਨੂੰ ਲੋਕਾਂ ਨੇ ਰੜੇ ਮੂੰਹ ਹੀ ਆਖਣਾ ਸੀਗਾ, ਕਿਉਂਕਿ ਉਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਤੁਸੀਂ ਸਰਕਾਰ ਦੇ ਅੱਗੇ ਸਰੈਂਡਰ ਹੀ ਕਰਨਾ ਸੀਗਾ ਕੇਂਦਰ ਸਰਕਾਰ ਦੇ, ਕਿ ਤੁਸੀਂ ਆਪਣਾ ਹੱਕ ਛੱਡ ਕੇ ਤੁਸੀਂ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਉਲਟਾ ਕਰਜ਼ਾ ਲੈ ਰਹੇ ਹੋ। ਉਹਦੇ ਫਾਰਮੂਲੇ ਆਪਾਂ ਕਈ ਵਾਰੀ ਵਿਚਾਰ ਰਹੇ ਆ। ਤਾਂ ਹੁਣ ਦੂਜੇ ਪਾਸੇ ਜੋ ਤੁਸੀਂ ਆਹ ਗੱਲਾਂ ਕਰ ਰਹੇ ਹੋ ਕਿ ਕੇਂਦਰ ਸ਼ਾਸਤ ਜਿਹੜੇ ਕਾਂਗਰਸ ਸ਼ਾਸਤ ਪ੍ਰਦੇਸ਼ ਉਹਨਾਂ ਨੂੰ ਛੱਡ ਦਿੱਤਾ ਗਿਆ, ਤੇ ਤੁਸੀਂ ਸਾਰੇ ਇਕੱਠੇ ਹੋ ਕੇ ਉੱਥੇ ਕਿਉਂ ਨਹੀਂ ਜੇ ਦਿੱਲੀ ਦੇ ਵਿੱਚ ਬਹਿ ਸਕਦੇ? ਜੇ ਹੁਣ ਕੈਪਟਨ ਅਮਰਿੰਦਰ ਸਿੰਘ ਗਿਆਗਲਾ ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਕਾਂਗਰਸੀ ਜਿਹੜੇ ਆ ਉਹ ਉੱਥੇ ਆ ਕੇ ਬਹਿ ਜਾਣ, ਖੱਲਾ ਮਾਰ ਕੇ ਬਹਿ ਜਾਣ, ਕੋਈ ਨਾ ਕੋਈ ਹੱਲ ਤੇ ਨਿਕਲੂਗਾ ਨਾ। ਹੱਲ ਨਾ ਨਿਕਲੂਗਾ ਇਹਨਾਂ ਦਾ ਜਲੂਸ ਤੇ ਨਿਕਲੂਗਾ। ਇਹ ਬਣੇ ਫਿਰਦੇ ਆ ਕਿ ਅਸੀਂ ਵਿਸ਼ਵ ਗੁਰੂ ਆ ਜੀ, ਅਸੀਂ ਸੰਸਾਰ ਦੇ ਲੀਡਰ ਆ, ਫਲਾਣ ਧਮਕਾਇਆ, ਤੇ ਜਲੂਸ ਤੇ ਘੱਟੋ ਘੱਟ ਨਿਕਲੇ ਇਹਨਾਂ ਦਾ। ਔਰ ਦੂਜੀ ਗੱਲ ਇਹ ਆ ਕਿ ਤੁਸੀਂ ਹੁਣ ਜਾਂਦੇ ਹੋ ਤੇ ਗੱਡੀ ਚੜ੍ਹ ਜਾਂਦੇ ਹੋ, ਫਿਰ ਉੱਥੋਂ ਮਿੰਟਾਂ ਕਰਕੇ ਆ ਜਾਂਦੇ ਹੋ, ਫਿਰ ਉਹ ਤੁਹਾਨੂੰ ਉੱਥੋਂ ਖੰਡ ਪਾ ਕੇ ਤੋੜ ਦਿੰਦੇ ਆ। ਇਹਦੇ ਨਾਲ ਤੁਸੀਂ ਇਹ ਦੇਖੋ ਵਿਚਾਰੋ ਕਿ ਅਸੀਂ ਕਾਨੂੰਨੀ ਪੱਖ ਤੋਂ ਕੀ ਕਾਰਵਾਈ ਕਰ ਸਕਦੇ ਹਾਂ, ਕਿਉਂਕਿ GST ਐਕਟ ਆ ਉਹਦੇ ਵਿੱਚ ਇਹਨਾਂ ਸਟੇਟਾਂ ਦੇ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ 5 ਸਾਲ ਤੱਕ ਅਸੀਂ ਨਿਭਾਵਾਂਗੇ, ਜੋ ਵੀ ਨੁਕਸਾਨ ਹੋਏਗਾ ਉਹਦੀ 14% ਦੀ ਜਿਹੜੀ ਭਰਪਾਈ ਉਹ ਸਾਡੀ ਜ਼ਿੰਮੇਵਾਰੀ ਆ। ਤਾਂ ਜਦੋਂ ਤੁਸੀਂ ਜਾਮਣੀ ਭਰਦੇ ਹੋ, ਜਾਮਣੀ ਚੁੱਕਦੇ ਹੋ ਤੁਸੀਂ, ਤਾਂ ਉਹਦੇ ਤੋਂ ਭੱਜਦੇ ਹੋ, ਤਾਂ ਕਾਨੂੰਨੀ ਕਾਰਵਾਈ ਤੇ ਫਿਰ ਤੁਹਾਡੇ ਤੋਂ ਹੋ ਸਕਦੀ ਆ। ਤੇ ਜੇ ਇਹ ਨਹੀਂ ਕਰ ਰਹੇ ਤਾਂ ਸੁਪਰੀਮ ਕੋਰਟ 'ਚ ਜਾਓ ਤੇ ਵਿਆਜ ਸਮੇਤ ਵਸੂਲੀ ਕਰੋ ਇਹਨਾਂ ਤੋਂ। ਜੀ ਜੀ ਜੀ, ਭਰੋਸਾ ਤਾਂ ਹਰ ਵਾਰੀ ਦਿਖਾਉਂਦੇ ਹੀ ਆ ਉਹਨਾਂ ਦੇ ਉੱਤੇ। ਉਹ ਅਗਲੀ ਮਿੰਟ 'ਚ ਗੱਲ ਕਰੀਏ ਮਾਣਹਾਨੀ ਕੇਸ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸੰਮਨ। ਹਾਂਜੀ, ਇਹਨਾਂ ਨੂੰ ਸੰਮਨ ਹੋ ਗਿਆ। ਵੈਸੇ ਪਹਿਲਾਂ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਨੋਟਿਸ ਹੋਇਆ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਜਵਾਬ ਨਹੀਂ ਦਾਖਲ ਕੀਤਾ ਤੇ ਉਸ ਤੋਂ ਬਾਅਦ ਹੁਣ ਗੱਲ ਜਿਹੜੀ ਸੰਮਨਾਂ ਤੱਕ ਪਹੁੰਚ ਗਈ ਆ। ਹਾਲਾਂਕਿ ਇਹ ਕੇਸ ਜਿਹੜਾ ਉਹ ਦੂਸਰੀ ਅਦਾਲਤ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ, ਮਤਲਬ ਕਿ ਅਦਾਲਤ ਬਦਲੀ ਹੋ ਗਈ ਆ, ਪਰ ਇਹਨਾਂ ਨੂੰ ਹੁਣ ਸੰਮਨ ਜਾਰੀ ਹੋ ਗਏ ਆ। ਤੇ ਦੇਖੋ ਬਾਕੀ ਹੁਣ ਇਹ ਅਗਲੀ ਵਾਰੀ ਪੇਸ਼ ਹੁੰਦੇ ਆ ਜਾਂ ਨਹੀਂ। ਇਸੇ ਸਾਲ 4 ਮਾਰਚ ਤੇ 18 ਮਾਰਚ ਨੂੰ
ਇਹਨਾਂ ਨੂੰ ਸਮਨ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਸੀ, ਪਰ ਇਹ ਪੇਸ਼ ਨਹੀਂ ਹੋਏ। ਲਿਹਾਜ਼ਾ ਇਹਨਾਂ ਨੂੰ ਹੁਣ ਫਿਰ ਦੁਬਾਰਾ ਸਮਨ ਜਿਹੜੇ ਆ ਜਾਰੀ ਕੀਤੇ ਗਏ ਆ। 2-3 ਮਰਤਬਾ ਸਮਨ ਇਸ ਤਰ੍ਹਾਂ ਜਾਰੀ ਹੁੰਦੇ ਆ, ਉਸ ਤੋਂ ਬਾਅਦ ਫਿਰ ਗੱਲਾਂ ਜਿਹੜੀਆਂ ਨੇ ਉਹ ਅਗਾਂਹ ਵੱਧਦੀਆਂ। ਤਾਂ ਬਹਰਹਾਲ ਜੇ ਆਪਾਂ ਵੇਖੀਏ ਤਾਂ ਨੇੜਲੇ ਸਮੇਂ ਦੇ ਵਿੱਚ ਤੇ ਐਸਾ ਨਹੀਂ ਲੱਗਦਾ ਕਿ ਪ੍ਰਧਾਨ ਸਾਹਿਬ ਤੇ ਕੋਈ ਕਾਰਵਾਈ ਬਹੁਤ ਜ਼ਿਆਦਾ ਹੋ ਜਾਏਗੀ, ਹਾਵੀ ਹੋ ਜਾਏਗੀ। ਹਾਂ, ਇਹਨਾਂ ਤੇ ਅੱਗੇ ਵੀ ਮਾਮਲੇ ਜਿਹੜੇ ਚੱਲੇ ਆ ਉਹ ਇਸੇ ਤਰ੍ਹਾਂ ਚੱਲਦੇ ਰਹੇ, ਸਾਲਾਂ ਬੱਧੀ ਚੱਲਦੇ ਰਹੇ। ਇੱਕ ਪੱਤਰਕਾਰ ਦੇ ਨਾਲ ਕੁੱਟਮਾਰ ਦਾ ਮਾਮਲਾ ਸੀ, ਉਹਦੇ ਵਿੱਚ ਅੰਤ 'ਚ ਕਾਮਯਾਬ ਰਹੇ, ਨਿਕਲ ਗਏ ਸੀਗੇ, ਬਰੀ ਹੋ ਗਏ ਸੀਗੇ। ਤੇ ਇਹ ਹੁਣ ਇਹ ਗੱਲ ਜਿਹੜੀ ਆ ਉਹ ਤਾਂ ਵੈਸੇ ਉਹਦਾ ਪਿਛੋਕੜ ਜਾਣਨਾ ਵੀ ਜ਼ਰੂਰੀ ਆ। ਤੁਹਾਨੂੰ ਯਾਦ ਹੋਣਾ ਜਦੋਂ ਅਰਵਿੰਦ ਕੇਜਰੀਵਾਲ ਇੱਥੇ ਆਏ ਸੀਗੇ ਤੇ ਇਹਨਾਂ ਨੇ ਬਹੁਤ ਤਵਾ ਉਹਨਾਂ ਤੇ ਲਾਇਆ ਸੀਗਾ। ਉਦੋਂ ਉਹ ਇੱਕ ਸੱਜਣ ਦੇ ਘਰ ਗਏ ਸੀਗੇ, ਮੇਰੇ ਖਿਆਲ ਦੇ ਨਾਲ ਅਖੰਡ ਕੀਰਤਨੀ ਜਥੇ ਦੇ ਉਹ ਬੁਲਾ ਰਹੇ ਸਨ, ਤੇ ਜਿਨ੍ਹਾਂ ਬਾਰੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਇੱਕ ਅੱਤਵਾਦੀ ਸੰਗਠਨ ਦੇ ਮੈਂਬਰ ਆ। ਉਦੋਂ ਤੁਹਾਨੂੰ ਯਾਦ ਨਾ ਬਵਾਲ ਹੋਇਆ ਸੀਗਾ, ਜਿਨ੍ਹਾਂ ਕੋਲ ਮੈਨੂੰ ਇਹ ਯਾਦ ਆ ਰਿਹਾ ਸਾਰਾ ਐਪੀਸੋਡ। ਉਸ ਤੋਂ ਬਾਅਦ ਫਿਰ ਉਹ ਜਿਹੜੇ ਸੱਜਣ ਸੀਗੇ ਉਹ ਚੱਲ ਗਏ ਸੀ ਹਾਈ ਕੋਰਟ ਦੇ ਵਿੱਚ। ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸ਼ਾਇਦ ਹਾਈ ਕੋਰਟ ਦੇ ਵਿੱਚ ਨਹੀਂ ਗਿਆ, ਦੂਸਰੀ ਜ਼ਿਲ੍ਹਾ ਅਦਾਲਤ ਦੇ ਵਿੱਚ ਗਏ ਹੋਣਗੇ। ਤਾਂ ਉਸ ਤੋਂ ਬਾਅਦ ਫਿਰ ਇਹ ਸਾਰਾ ਸਿਲਸਿਲਾ ਸਮਨਿੰਗ ਵਗੈਰਾ ਦਾ ਜਿਹੜਾ ਚੱਲਿਆ। ਵੈਸੇ ਚਲੋ ਇਹਦਾ ਤਾਂ ਹੁਣ ਪਤਾ ਨਹੀਂ ਕੀ ਬਣੇਗਾ। ਸੁਖਬੀਰ ਸਿੰਘ ਬਾਦਲ ਅੱਗੇ ਇੱਕ ਹੋਰ ਝਮੇਲੇ ਦੇ ਵਿੱਚ ਵੀ ਫਸ ਗਏ ਸੀ, ਪਰ ਕਮਾਲ ਦੀ ਗੱਲ ਆ ਕਿ ਉਸ ਝਮੇਲੇ ਦੇ ਵਿੱਚੋਂ ਵੀ ਇਹ ਬਚ ਨਿਕਲੇ। ਪ੍ਰਧਾਨ ਦੀ ਕਿਸਮਤ ਜਿਹੜੀ ਆ ਬਹੁਤ ਕਹੀਏ ਕਿ ਤਕੜੀ ਆ, ਔਰ ਜਾਂ ਕਹਿ ਲਓ ਕਿ ਇਹਨਾਂ ਦਾ ਆਪਣਾ ਜ਼ੋਰ ਹੀ ਤਕੜਾ। ਯਾਦ ਹੋਣਾ ਤੁਹਾਨੂੰ, ਇਹਨਾਂ ਨੇ ਅਸੈਂਬਲੀ ਦੇ ਵਿੱਚ ਜਾ ਕੇ ਕੁਝ ਗੱਲਾਂ ਕਹੀਆਂ ਸੀਗੀਆਂ, ਖਾਸ ਤੌਰ ਤੇ ਕੈਪਟਨ ਚੰਨਣ ਸਿੰਘ ਹੋਰਾਂ ਬਾਰੇ, ਕਿ ਸਾਰਾ ਕੁਛ ਹੈ ਜਿਹੜਾ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਹੋਇਆ, ਜੋ ਉਹਦੀ ਰਿਪੋਰਟ ਹੈ, ਉਹ ਸਾਰਾ ਕੁਛ ਵੀ ਇਹਨਾਂ ਨੇ ਮਿਲੀ ਭਗਤ ਨਾਲ ਉਹਨਾਂ ਦੇ ਡੇਰੇ ਤੇ ਜਾ ਕੇ, ਉਹਨਾਂ ਦੀ ਬੈਠ ਤੇ, ਉਹਨਾਂ ਦੀ ਰਾਈਟ ਤੇ ਜਾ ਕੇ ਤਿਆਰ ਕੀਤਾ, ਸਾਰਾ ਕੁਛ ਫਾਰਮ ਹਾਊਸ ਤੇ ਤਿਆਰ ਕੀਤਾ। ਉਹ ਅਸੈਂਬਲੀ ਦੇ ਵਿੱਚ ਜਿਹੜਾ ਇਹ ਬਿਆਨ ਸੀਗਾ ਉਹ ਇਸ ਕਰਕੇ ਵਿਵਾਦਾਂ 'ਚ ਘਿਰ ਗਿਆ ਕਿ ਇਹ ਦੋਸ਼ ਲੱਗਾ ਕਿ ਤੁਸੀਂ ਗੁੰਮਰਾਹਕੁਨ ਉੱਥੇ ਪ੍ਰਚਾਰ ਕੀਤਾ। ਕੈਪਟਨ ਚੰਨਣ ਸਿੰਘ ਹੋਰਾਂ ਨੇ ਵੀ ਕਾਫੀ ਬੁਰਾ ਮਨਾਇਆ ਸੀ ਇਸ ਚੀਜ਼ ਦਾ। ਉਹਨਾਂ ਨੇ ਵੀ ਕਾਫੀ ਉਸ ਟਾਈਮ ਪੱਤੇ ਬਿਆਨ ਦਿੱਤੇ ਸੀਗੇ ਕਿ ਅਸੀਂ ਕਾਰਵਾਈ ਕਰਾਂਗੇ, ਜਾਂ ਤਾਂ ਲੋਕੇਸ਼ਨਾਂ ਵਗੈਰਾ ਕਢਾਓ, ਤੁਸੀਂ ਤੱਥ ਰੱਖੋ ਆਪਣੇ, ਤੁਸੀਂ ਆਪਣੀ ਗੱਲ ਨੂੰ ਤੁਸੀਂ ਸਾਬਤ ਕਰੋ, ਸਥਾਪਿਤ ਕਰਕੇ ਦਿਖਾਓ। ਤਾਂ ਉਹ ਤੋਂ ਬਾਅਦ ਜੋ ਮਰਿਆਦਾ ਕਮੇਟੀ ਹੁੰਦੀ ਹੈ, ਇੱਕ ਵਿਸ਼ੇਸ਼ ਮਰਿਆਦਾ ਹੁੰਦੀ ਹੈ ਨਾ ਹਾਊਸ ਦੀ, ਔਰ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਹੁੰਦੇ ਆ। ਤਾਂ ਉਹ ਜਿਹੜਾ ਮਰਿਆਦਾ ਹਨਨ ਕਮੇਟੀ ਸੀਗੀ, ਉਹਨਾਂ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ਸੀਗਾ। ਪਰ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ 2 ਟਾਈਪ ਦੀਆਂ ਸ਼ਿਕਾਇਤਾਂ ਸੀਗੀਆਂ, ਤਾਂ ਉਹ ਬਾਅਦ ਦੇ ਵਿੱਚ ਬਣੇ ਕੱਖ ਨਹੀਂ। ਇਹ ਅਸੈਂਬਲੀ ਦੀ ਉਹ ਜਿਹੜੀ ਇਹਨਾਂ ਦੀ ਆਪਣੀ ਉਸ ਵੇਲੇ ਦੀ ਟਰਮ ਸੀਗੀ ਉਹ ਪੂਰੀ ਕਰਕੇ ਤੇ ਮੈਂਬਰ ਪਾਰਲੀਮੈਂਟ ਵੀ ਬਣ ਗਏ ਆ। ਉਹ ਕੰਮ ਹੈ ਜਿਹੜਾ ਉਹ ਘੱਟੇ ਖੋਲੀਆਂ ਹੀ ਰੁਲ ਗਿਆ। ਨਹੀਂ ਤਾਂ ਉਸ ਵੇਲੇ ਵੀ ਇਹਨਾਂ ਨੂੰ ਉੱਥੇ ਜਵਾਬ ਦੇਣਾ ਮੇਰੇ ਖਿਆਲ ਨਾਲ ਸੌਖਾ ਨਹੀਂ ਸੀ। ਹਾਲਾਂਕਿ ਚਲੋ ਇਹਨਾਂ ਦੇ ਕੋਲ ਬਹੁਤ ਲੀਗਲ ਐਡਵਾਈਜ਼ਰ ਤਗੜੇ ਹੁੰਦੇ ਆ, ਬਹੁਤ ਵੱਡੇ ਪੈਨਲ ਹੁੰਦੇ ਇਹਨਾਂ ਦੇ ਕੋਲ, ਬਥੇਰਾ ਕੁਛ ਹੈ ਜਿਹੜਾ ਕਾਨੂੰਨੀ ਤੌਰ ਤੇ ਕਰ ਲੈਂਦੇ ਆ। ਪਰ ਉੱਥੇ ਕਾਫੀ ਜ਼ਿਆਦਾ ਸਥਿਤੀ ਕਸੂਤੀ ਹੋ ਸਕਦੀ ਸੀ, ਪਰ ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨਿਕਲ ਗਏ ਸੀ। ਜੀ ਜੀ, ਅਗਲੀ ਮਿੰਟ 'ਚ ਗੱਲ ਕਰਦੇ ਲੁਧਿਆਣਾ ਪੁਲਿਸ ਨੇ ਸੁਲਝਾਈ ਬੇਅਦਬੀ ਦੀ ਘਟਨਾ। ਦੇਖੋ, ਇਹ ਨਾ ਸਾਡੇ ਸਮਾਜ ਨੂੰ ਸੋਚਣ ਵਿਚਾਰਨ ਵਾਸਤੇ ਮਜਬੂਰ ਕਰੂਗੀ ਘਟਨਾ, ਜਿਹਦਾ ਮੈਂ ਜ਼ਿਕਰ ਕਰਦਾ ਹਾਂ। ਲੁਧਿਆਣੇ ਦਾ ਕੋਈ ਟਿੱਬਾ ਰੋਡ ਆ, ਉੱਥੇ ਇਹ ਬੇਅਦਬੀ ਦੀ ਘਟਨਾ ਵਾਪਰੀ। ਜਿਵੇਂ ਲੋਕਾਂ ਨੂੰ ਪਤਾ ਲੱਗਾ, ਤਸਵੀਰਾਂ ਸੋਸ਼ਲ ਮੀਡੀਆ ਤੇ ਜਦੋਂ ਆਈਆਂ, ਉਦੋਂ ਸਾਰਿਆਂ ਦੇ ਹਿਰਦੇ ਬਲੋਤਰ ਨੇ ਸੁਭਾਵਿਕ ਹੀ ਆ। ਪਰ ਸਭ ਤੋਂ ਜ਼ਿਆਦਾ ਨਮੋਸ਼ੀਜਨਕ ਗੱਲ ਇਹ ਆ ਕਿ ਜਿਸ ਮੁੰਡੇ ਨੇ ਸੂਚਨਾ ਦਿੱਤੀ ਸਭ ਤੋਂ ਪਹਿਲਾਂ ਕਿ ਫਲਾਣੀ ਥਾਂ ਤੇ ਬੇਅਦਬੀ ਹੋਈ ਪਈ ਆ, ਉਹੀ ਮੁੰਡਾ ਗੁਨੇਗਾਰ ਨਿਕਲਿਆ ਤੇ ਉਹਦੀ ਉਮਰ ਵੀ 18 ਸਾਲ ਹੀ ਹੈ, ਕੋਈ ਜ਼ਿਆਦਾ ਨਹੀਂ ਹੈ, ਤੇ ਮੁੰਡਾ ਵੀ ਸਿੱਖਾਂ ਦਾ। ਇਹ ਸਭ ਤੋਂ ਜ਼ਿਆਦਾ ਨਮੋਸ਼ੀਜਨਕ ਗੱਲ ਆ। ਔਰ ਇਸ ਤੋਂ ਵੀ ਅਗਲੀ ਗੱਲ ਜਿਹੜੀ ਸੋਚਣ ਜਾਂ ਕਹਿ ਲਓ ਕਿ ਮੱਥਾ ਖੜਕਾਉਣ ਵਾਲੀ ਆ, ਮਜਬੂਰ ਕਰਨ ਵਾਲੀ ਆ, ਉਹ ਇਹ ਆ ਕਿ ਦਰਅਸਲ ਇਹ ਮੁੰਡਾ ਜਿਹੜਾ ਉਹ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਹੀ ਇਹ ਇਸ ਕਾਰੇ ਤੱਕ ਪਹੁੰਚਿਆ, ਕਿਉਂਕਿ ਇਹਦੀ ਕਿਸੇ ਵੈਬ ਚੈਨਲ ਦੇ ਨਾਲ ਜਾਣ ਪਛਾਣ ਹੋ ਗਈ, ਕਿਸੇ ਗਰੁੱਪ ਦੇ ਵਿੱਚ ਐਡ ਸੀ। ਉਹਨਾਂ ਨੇ ਆਖਿਆ ਖਬਰਾਂ ਘੱਲ ਦਿਆ ਕਰੋ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਵੈਬ ਚੈਨਲ ਜਿਹੜੇ ਉਹ ਬਹੁਤ ਜ਼ਿਆਦਾ ਹੋਏ ਪਏ ਆ ਜੀ, ਤੇ 2-4 ਖਬਰਾਂ ਇਹਨੇ ਘੱਲੀਆਂ ਸੂ, ਪਰ ਉਹ ਖਬਰਾਂ ਕਿਤੇ ਲੱਗੀਆਂ ਨਹੀਂ। ਉਹਨਾਂ ਨੇ ਆਖਿਆ ਕੋਈ ਤਕੜੀ ਖਬਰ ਭੇਜ, ਤੇ ਇਸ
ਨਖਿੱਧ ਬੰਦੇ ਨੇ ਚੱਕ ਕੇ ਤੇ ਬੇਅਦਬੀ ਕਰ ਦਿੱਤੀ ਤੇ ਆਪ ਹੀ ਵੀਡੀਓ ਬਣਾ ਕੇ ਉਹਨਾਂ ਨੂੰ ਘੱਲ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਨਿਊਜ਼ ਉਹ ਚਲਾ ਦਿੱਤੀ, ਸਨਸਨੀ ਬਣਾ ਦਿੱਤੀ। ਮਤਲਬ ਕਿ ਆ ਦੇਖੋ ਆਹ ਫਰਕ ਹੁੰਦਾ ਸਨਸਨੀ ਖੇਸ ਮੀਡੀਆ ਦਾ ਜਾਂ ਇੱਕ ਜਿਹੜੀ ਆ ਵਿਊਜ਼ ਦੀ ਦੌੜ ਲੱਗੀ ਆ, ਇਹ ਬੇੜਾ ਗਰਕ ਕਰ ਰਹੇ ਨੇ। ਤਾਂ ਨੌਜਵਾਨਾਂ ਦਾ ਬ੍ਰੇਨ ਵਾਸ਼ ਵੀ ਹੋ ਰਿਹਾ, ਜੋੜੇ ਜਾ ਰਹੇ ਚੈਨਲਾਂ ਦੇ ਨਾਲ, ਕੋਈ ਲਾਇਸੈਂਸ ਨਹੀਂ ਉਹਨਾਂ ਦੇ ਕੋਲ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਤਾਂ ਇਹ ਤੇ ਚਲੋ ਹੁਣ ਬਹੁਤ ਹੱਦ ਤੱਕ ਕਹਿ ਲਈਏ ਕਿ ਕਸੂਤਾ ਫਸ ਗਿਆ, ਸਾਰੀ ਘਟਨਾ ਦਾ ਇਨਸ਼ਾਫ ਹੋ ਗਿਆ, ਸਾਰੇ ਜਿਹੜੇ ਸਬੂਤ ਆ ਇਹਦੇ ਉਲਟ ਹੈਗੇ ਆ ਕਿਉਂਕਿ ਇਹਦੇ ਕੋਲ ਮੋਬਾਈਲ ਵੀ ਬਰਾਮਦ ਹੋ ਗਿਆ। ਪਰ ਜੋ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਆ ਜਾਂ ਇਸ ਤਰ੍ਹਾਂ ਦਾ ਕੰਮ ਕਰਵਾਉਂਦੇ ਆ, ਉਹ ਸੋਚਣਾ ਪਊਗਾ ਸਾਡਾ ਕਿੱਥੇ ਚਲੇ ਗਿਆ ਸਮਾਜ। ਕੋਈ ਲੜਦਾ ਝਗੜਦਾ ਆਪਸ ਦੇ ਵਿੱਚ ਤੇ ਸਾਜ਼ਿਸ਼ਨ ਕਿਸੇ ਨੂੰ ਫਸਾਉਣ ਵਾਸਤੇ ਬੇਅਦਬੀ ਕਰ ਜਾਂਦਾ। ਕੋਈ ਉੱਠਦਾ ਉਹ ਕਹਿੰਦੇ ਜੀ ਮੈਂ ਨਸ਼ਾ ਕੀਤਾ ਸੀ, ਮੈਂ ਬੇਅਦਬੀ ਕਰ ਦਿੱਤੀ। ਕੋਈ ਕਹਿੰਦਾ ਜੀ ਪਾਗਲ ਹੈ, ਇਹ ਬੇਅਦਬੀ ਕਰ ਗਿਆ। ਹੋ ਕੀ ਰਿਹਾ ਪੰਜਾਬ ਦੇ ਵਿੱਚ, ਸਮਝ ਤੋਂ ਪਰੇ ਦੀ ਗੱਲ ਆ। ਜੀ ਬਿਲਕੁਲ ਸੱਚੀ ਗੱਲ ਆ। ਅਗਲੀ ਮਿੰਟ ਜੀ ਗੱਲ ਕਰਦੇ ਹਾਂ, ECHC ਘੁਟਾਲੇ ਵਿੱਚ ਡਾਕਟਰ ਸਮੇਤ ਹੋਈਆਂ ਗ੍ਰਿਫਤਾਰੀਆਂ। ਇਹ ਦੇਖੋ ਇੱਕ ਵੱਖਰੀ ਕਿਸਮ ਦਾ ਘੁਟਾਲਾ ਆ, ਥੋੜਾ ਜਿਹਾ ਮੈਂ ਸਮਝਾਉਣ ਦਾ ਯਤਨ ਕਰ ਦਿੰਦਾ, ਮੈਨੂੰ ਬਹੁਤੀ ਨੌਲੇਜ ਨਹੀਂ ਇਹਦੇ ਬਾਰੇ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ 1.5-2 ਮਹੀਨੇ ਪਹਿਲਾਂ ਨਾ ਇੱਕ ਘੁਟਾਲਾ ਨਿਕਲਿਆ, ਮੈਨੂੰ ਜਿੰਨੀ ਕੁ ਇਹਦੀ ਜਾਣਕਾਰੀ ਯਾਦ ਆ। ਘੁਟਾਲਾ ਕੁਛ ਇਸ ਤਰ੍ਹਾਂ ਦਾ ਸੀਗਾ ਕਿ ECHS ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਐਕਸ ਸਰਵਿਸਮੈਨ ਹੁੰਦੇ ਆ, ਇਹਦਾ ਪੂਰਾ ਨਾਮ ਸ਼ਾਇਦ ਇਹੀ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ। ਤਾਂ ਇਹਦਾ ਸਾਫ਼ ਮਤਲਬ ਇਹੋ ਨਿਕਲਦਾ ਕਿ ਜਿਹੜੇ ਸਾਬਕਾ ਫੌਜੀ ਆ ਉਹਨਾਂ ਨੂੰ ਇੱਕ ਇਲਾਜ ਦਿੱਤਾ ਜਾਂਦਾ ਹੈ, ਫ੍ਰੀ ਇਲਾਜ ਦਿੱਤਾ ਜਾਂਦਾ ਹੈ। ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਜਿੱਥੋਂ ਪਹਿਲਾਂ ਵੀ ਬਹੁਤ ਸਾਰੇ ਮੈਡੀਕਲ ਸਕੈਮ ਨਿਕਲੇ ਆ, ਗੁਰਦਾ ਕਾਂਡ ਤੇ ਬਹੁਤ ਮਸ਼ਹੂਰ ਹੋ ਗਿਆ ਸੀ ਨਾ ਪੂਰੀ ਦੁਨੀਆ ਦੇ ਵਿੱਚ, ਇੱਥੋਂ ਬਹੁਤ ਤਕੜੇ ਸਕੈਮ ਨਿਕਲੇ। ਤਾਂ ਲੈਬ ਵਾਲਾ ਕਿਹੜਾ ਸਕੈਮ ਛੋਟਾ ਸੀਗਾ, ਯਾਦ ਹੈ ਨਾ ਆਪਾਂ ਕਰਦੇ ਹੁੰਦੇ ਸੀਗੇ ਬਹੁਤ ਸਾਰੀਆਂ ਗੱਲਾਂ COVID-19 ਦੇ ਦੌਰਾਨ ਕਿ ਕਿਸ ਤਰ੍ਹਾਂ NRIs ਨੂੰ ਪੋਜ਼ਿਟਿਵ ਕੀਤਾ ਜਾਂਦਾ, ਫਿਰ ਇੱਕ ਹਸਪਤਾਲ ਵੱਲੋਂ ਖਾਸ ਪੈਕੇਜ ਆਫਰ ਕੀਤਾ ਜਾਂਦਾ। ਮਤਲਬ ਪੂਰੀ ਚੇਨ ਹੀ ਬਣੀ ਸੀਗੀ ਘਪਲੇਬਾਜ਼ਾਂ ਦੀ। ਤਾਂ ਇਹ ਵੀ ਇੱਕ ਚੇਨ ਹੀ ਬਣੀ ਹੋਈ ਸੀਗੀ ਜਿਹਦਾ ਸਾਰਾ ਖੁਲਾਸਾ ਜਿਹੜਾ ਉਹ ਇੱਕ ਸਰਵਿਸਮੈਨ ਨੇ ਹੀ ਕੀਤਾ, ਜਿਹੜੇ ਆਰਮੀ ਨਾਲ ਰਿਲੇਟਡ ਸੀਗੇ। ਤਾਂ ਇਹਦੇ ਵਿੱਚ ਕੀ ਸੀਗਾ ਕਿ ਸਾਰੀ ਬਿੱਲਾਂ ਦੇ ਜ਼ਰੀਏ ਇਲਾਜ ਕਰਵਾਇਆ ਜਾਂਦਾ ਸੀਗਾ ਉਹਨਾਂ ਲੋਕਾਂ ਦਾ ਜਿਹੜੇ ਅਸਲ ਦੇ ਵਿੱਚ ਆਪਣੇ ਘਰਾਂ 'ਚ ਬੈਠੇ ਹੁੰਦੇ ਸੀ। ਤਾਂ ਇਸ ਕੰਮ ਵਾਸਤੇ ਇੱਕ ਫੋਟੋ ਸਟੇਟ ਵਾਲਾ ਸੀਗਾ, ਉਹ ਇਹਨਾਂ ਦੇ ਕੰਮ ਆਉਂਦਾ ਸੀਗਾ, ਮਤਲਬ ਕਿ ਉਹ ਸਾਰੇ ਡਾਕੂਮੈਂਟ ਜਿਹੜੇ ਆ ਉਹ ਤਿਆਰ ਕਰ ਦਿੰਦਾ ਸੀਗਾ। ਇਸ ਤਰ੍ਹਾਂ ਇੱਕ ਬਿਨਾਂ ਇਲਾਜ ਤੋਂ ਹੀ ਘੁਟਾਲਾ ਚੱਲਦਾ ਰਿਹਾ। ਔਰ ਇਹਦੇ ਵਿੱਚ ਸਭ ਤੋਂ ਜਿਹੜੀ ਵੇਖਣ ਵਾਲੀ ਗੱਲ ਆ ਕਿ ਫੌਜ ਦਾ ਰਿਟਾਇਰਡ ਨਾਇਕ ਜਿਹੜਾ ਸ਼ਿੰਦਾ ਸਿੰਘ ਸੀ, ਉਹਦੀ ਜਿਹੜੀ ਪਤਨੀ ਹੈ ਪ੍ਰਕਾਸ਼ ਕੌਰ, ਉਹ ਮੁੱਖ ਮੁਲਜ਼ਮ ਦੱਸੇ ਜਾਂਦੇ, ਉਹ ਵੀ ਦੋਸ਼ੀ ਨਾਮਜ਼ਦ ਹੋਇਆ। ਤਾਂ ਤੁਸੀਂ ਆਪ ਹੀ ਸਮਝੋ ਕਿ ਕਿੱਡਾ ਤਾਣਾ ਬਾਣਾ ਸੀ। ਇਹਦੇ ਵਿੱਚ ਬਹੁਤ ਵੱਡੇ ਵੱਡੇ ਡਾਕਟਰ ਫਸ ਗਏ ਆ, ਤਕਰੀਬਨ ਦੱਸਦੇ ਆ ਕਿ 15 ਤੋਂ 20 ਦੇ ਕਰੀਬ ਡਾਕਟਰ ਆ ਜਿਹੜੇ ਇਸ ਸਾਰੀ ਖੇਡ ਦੇ ਵਿੱਚ ਸ਼ਾਮਲ ਸੀ। ਤਾਂ ਇੱਕ ਡਾਕਟਰ ਦੀ ਤਾਂ ਗ੍ਰਿਫਤਾਰੀ ਹੋ ਗਈ ਆ, ਕੁੱਲ ਮਿਲਾ ਕੇ 3 ਗ੍ਰਿਫਤਾਰੀਆਂ ਹੋਈਆਂ। ਪਰ ਇਹ ਕਾਂਡ ਅੱਗੇ ਜਾਏਗਾ, ਬਹੁਤ ਦੂਰ ਤੱਕ ਜਾ ਸਕਦਾ ਜੇ ਇਹਦੇ ਤੇ ਮਿੱਟੀ ਨਾ ਪਾਈ ਗਈ। ਉਸ ਤਰ੍ਹਾਂ ਆਰਮੀ ਦੀ ਜੇ ਗੱਲ ਕਰ ਲਈਏ ਤੇ ਮੇਰਠ ਦੇ ਵਿੱਚੋਂ ਵੀ ਇੱਕ ਘਪਲਾ ਨਿਕਲਿਆ ਔਰ ਖੁਦ ਬਿਪਨ ਰਾਵਤ ਜੀ ਜਿਹੜੇ ਤਿੰਨਾਂ ਫੌਜਾਂ ਦੇ ਮੁਖੀ ਹੈ ਇਸ ਟਾਈਮ, ਉਹਨਾਂ ਦੇ ਹੁਕਮਾਂ ਤੇ ਜਾਂਚ ਪੜਤਾਲ ਜਿਹੜੀ ਆ CBI ਨੂੰ ਦਿੱਤੀ ਗਈ ਹੈ। ਤਾਂ ਹੁੰਦਾ ਕੀ ਆ ਕਿ ਜਿਹੜੀ ਇਹਨਾਂ ਦੀ ਹਾਊਸਿੰਗ ਵਗੈਰਾ ਦੀ ਜਿਹੜੀ ਹੁੰਦੀ ਹੈ ਨਾ ਸਾਰੀ ਇਮਾਰਤ ਸਾਰੀ, ਉਹ ਇੱਕ ਇਹਨਾਂ ਦਾ ਵੱਖਰਾ ਵਿੰਗ ਹੁੰਦਾ, ਜਿੱਦਾਂ ਇੰਜੀਨੀਅਰਿੰਗ ਵਿੰਗ ਲਾ ਲਓ, ਆਰਮੀ ਦੇ ਵਿੱਚ ਹੀ ਉਹ ਕੰਮ ਕਰਦਾ। ਤਾਂ ਉਹ ਜੋ ਇਮਾਰਤ ਸਾਜ਼ੀ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਹੀ ਘਪਲਾ ਕਰਕੇ ਮਟੀਰੀਅਲ ਵਗੈਰਾ ਜਿਹੜਾ ਬਹੁਤ ਉਹਨਾਂ ਨੇ ਗੈਰ ਮਿਆਰੀ ਠੱਪ ਦਿੱਤਾ। ਤਾਂ ਫਿਰ ਆਰਮੀ ਦੇ ਆਪਣੀਆਂ ਸ਼ਿਕਾਇਤਾਂ ਗਈਆਂ ਔਰ CBC ਜਿਹੜੀ ਹੁੰਦੀ ਆ ਸੈਂਟਰਲ ਵਿਜੀਲੈਂਸ ਕਮਿਸ਼ਨ, ਉਹਨਾਂ ਨੇ ਜਾ ਕੇ ਬਿਪਨ ਰਾਵਤ ਜੀ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਖੁਦ ਪੱਤਰ ਲਿਖਿਆ ਫੌਜ ਮੁਖੀਆਂ ਨੂੰ ਔਰ ਕਿਹਾ ਕਿ ਮੈਨੂੰ ਬੜੀ ਸ਼ਰਮ ਆਈ ਆ ਜਦੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਆ ਕੇ ਮੇਰੇ ਤੋਂ ਪੁੱਛਗਿੱਛ ਕੀਤੀ ਆ, ਸਵਾਲ ਜਵਾਬ ਕੀਤੇ ਆ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਕੁਝ ਚੱਲ ਰਿਹਾ ਤੇ ਕਿੱਥੇ ਤੇਜ ਬਹਾਦਰ ਵਰਗੇ ਦਾਲ ਦੀ ਕੌਲੀ ਰੱਖ ਕੇ ਰੋਂਦੇ ਪਿੱਟਦੇ ਕਿ ਸਾਨੂੰ ਕੋਈ ਮਿਲਦਾ ਨਹੀਂ ਹੈ, ਤੇ ਜਿਨ੍ਹਾਂ ਦੇ ਹੱਥ ਜੋ ਲੱਗਦਾ ਉਹ ਸਭ ਕੁਝ ਸ਼ੱਕੀ ਸ਼ਿਕਾਈ ਜਾਂਦੇ ਆ। ਪਰ ਇਹ ਨਹੀਂ ਹੈ ਕਿ ਇਸ ਮਸਲੇ ਦਾ ਇੱਥੇ ਹੀ ਅੰਤ ਹੋ ਜਾਣਾ, ਗੱਲ ਹਾਲੇ ਬਹੁਤ ਦੂਰ ਤੱਕ ਜਾਏਗੀ। ਇਹਦੇ ਵਿੱਚ ਕਈ ਹਸਪਤਾਲ, ਕਈ ਡਾਕਟਰ ਜਿਹੜੇ ਆ ਦੱਸੇ ਜਾਂਦੇ ਸ਼ਾਮਲ।
ਜੀ ਜੀ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਜੀ ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA